ਅਸਲਾਮੁਅਲੈਕੁਮ। ਕੀ ਤੁਸੀਂ ਸੋਚ ਰਹੇ ਹੋ ਕਿ ਬੇਬੀ ਨੂੰ ਕਿਹੜੀ ਵੈਕਸੀਨ ਕਦੋਂ ਲੱਗਦੀ ਆ? ਜੇ ਕੋਈ ਵੈਕਸੀਨ ਮਿਸ ਹੋ ਜਾਵੇ ਤਾਂ ਕੀ ਕਰੀਏ? ਤੇ ਵੈਕਸੀਨ ਤੋਂ ਬਾਅਦ ਬੁਖਾਰ ਆਉਣਾ ਨਾਰਮਲ ਹੁੰਦਾ ਹੈ? ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬੇਬੀ ਦੀ ਵੈਕਸੀਨੇਸ਼ਨ ਬਾਰੇ ਉਹ ਜ਼ਰੂਰੀ ਗੱਲਾਂ ਕਰਾਂਗੇ ਜੋ ਹਰ ਪੈਰੈਂਟ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਸਭ ਤੋਂ ਪਹਿਲਾਂ ਵੈਕਸੀਨਸ ਜ਼ਰੂਰੀ ਕਿਉਂ ਨੇ? ਵੈਕਸੀਨਸ ਬੇਬੀ ਦੇ ਜਿਸਮ ਨੂੰ ਖਤਰਨਾਕ ਬਿਮਾਰੀਆਂ ਦੇ ਖਿਲਾਫ ਹਿਫਾਜ਼ਤ ਕਰਨ ਵਿੱਚ ਮਦਦ ਕਰਦੀਆਂ ਨੇ। ਇਹ ਬਿਮਾਰੀ ਹੋਣ ਤੋਂ ਪਹਿਲਾਂ ਹੀ ਬਾਡੀ ਨੂੰ ਉਸ ਨਾਲ ਲੜਨ ਲਈ ਤਿਆਰ ਕਰਦੀਆਂ ਨੇ। ਇਸ ਕਰਕੇ ਟਾਈਮ ਤੇ ਵੈਕਸੀਨੇਸ਼ਨ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਵੈਕਸੀਨੇਸ਼ਨ ਕਦੋਂ ਸ਼ੁਰੂ ਹੁੰਦੀ ਆ? ਵੈਕਸੀਨੇਸ਼ਨ ਪੈਦਾਇਸ਼ ਤੋਂ ਹੀ ਸ਼ੁਰੂ ਹੋ ਜਾਂਦੀ ਆ। ਇਸ ਤੋਂ ਬਾਅਦ ਰੂਟੀਨ ਸਕੇਡਿਊਲ ਦੇ ਮੁਤਾਬਿਕ 6 ਹਫ਼ਤਿਆਂ, 10 ਹਫ਼ਤਿਆਂ, 14 ਹਫ਼ਤਿਆਂ, 9 ਮਹੀਨੇ ਤੇ 15 ਮਹੀਨੇ ਦੀ ਉਮਰ ਤੇ ਵੀ ਵੈਕਸੀਨਸ ਲੱਗਦੀਆਂ ਨੇ। ਹਰ ਮੁਲਕ ਦਾ ਵੈਕਸੀਨੇਸ਼ਨ ਸਕੇਡਿਊਲ ਥੋੜਾ ਵੱਖ ਹੋ ਸਕਦਾ ਆ। ਇਸ ਲਈ ਆਪਣੇ ਡਾਕਟਰ ਜਾਂ ਨਜ਼ਦੀਕੀ ਵੈਕਸੀਨੇਸ਼ਨ ਸੈਂਟਰ ਦੀ ਹਿਦਾਇਤ ਜ਼ਰੂਰ ਫੋਲੋ ਕਰੋ। ਜੇ ਕੋਈ ਵੈਕਸੀਨ ਮਿਸ ਹੋ ਜਾਵੇ ਤਾਂ? ਕਈ ਵਾਰ ਕਿਸੇ ਵਜ੍ਹਾ ਨਾਲ ਅਪਾਇੰਟਮੈਂਟ ਮਿਸ ਹੋ ਜਾਂਦੀ ਆ। ਜੇ ਇਹ ਹੋਵੇ, ਘਬਰਾਉਣ ਦੀ ਲੋੜ ਨਹੀਂ। ਅਕਸਰ ਵੈਕਸੀਨੇਸ਼ਨ ਦੁਬਾਰਾ ਸ਼ੁਰੂ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਡਾਕਟਰ ਨਾਲ ਰਬਤਾ ਕਰੋ ਤੇ ਕੈਚਅਪ ਸਕੇਡਿਊਲ ਦੇ ਮੁਤਾਬਿਕ ਬਾਕੀ ਵੈਕਸੀਨਸ ਲਗਵਾ ਲਓ। ਵੈਕਸੀਨ ਤੋਂ ਬਾਅਦ ਬੁਖਾਰ ਜਾਂ ਸੂਜਨ ਨਾਰਮਲ ਆ? ਹਾਂ, ਕਈ ਬੇਬੀਜ਼ ਨੂੰ ਵੈਕਸੀਨ ਤੋਂ ਬਾਅਦ ਹਲਕਾ ਬੁਖਾਰ, ਇੰਜੈਕਸ਼ਨ ਵਾਲੀ ਜਗ੍ਹਾ ਹਲਕੀ ਸੂਜਨ ਜਾਂ ਦਰਦ ਮਹਿਸੂਸ ਹੋ ਸਕਦਾ ਹੈ। ਇਹ ਆਮ ਗੱਲ ਹੋਵੇ ਸਕਦੀ ਆ ਤੇ ਅਕਸਰ 1 ਜਾਂ 2 ਦਿਨ ਵਿੱਚ ਠੀਕ ਹੋ ਜਾਂਦੀ ਆ। ਪਰ ਜੇ ਬੁਖਾਰ ਬਹੁਤ ਜ਼ਿਆਦਾ ਹੋਵੇ, ਬੇਬੀ ਸਾਂਸ ਲੈਣ ਵਿੱਚ ਤਕਲੀਫ ਮਹਿਸੂਸ ਕਰੇ, ਲਗਾਤਾਰ ਰੋਵੇ ਜਾਂ ਬਹੁਤ ਸੁਸਤ ਹੋ ਜਾਵੇ ਤਾਂ ਫੌਰਨ ਡਾਕਟਰ ਨਾਲ ਰਬਤਾ ਕਰੋ। ਵੈਕਸੀਨੇਸ਼ਨ ਕਾਰਡ ਸੰਭਲ ਕੇ ਰੱਖੋ। ਹਰ ਵੈਕਸੀਨ ਲੱਗਾ ਤੋਂ ਬਾਅਦ ਆਪਣਾ ਵੈਕਸੀਨੇਸ਼ਨ ਕਾਰਡ ਅਪਡੇਟ ਜ਼ਰੂਰ ਕਰਵਾਓ। ਇਹ ਕਾਰਡ ਤੁਹਾਨੂੰ ਦੱਸਦਾ ਆ ਕਿ ਕਿਹੜੀ ਵੈਕਸੀਨ ਲੱਗ ਚੁੱਕੀ ਆ ਤੇ ਕਿਹੜੀ ਅਜੇ ਬਾਕੀ ਆ। ਆਓ ਇੱਕ ਵਾਰ ਫਿਰ ਯਾਦ ਕਰੀਏ। ਵੈਕਸੀਨਸ ਬੇਬੀ ਦੀ ਹਿਫਾਜ਼ਤ ਲਈ ਬਹੁਤ ਜ਼ਰੂਰੀ ਨੇ। ਹਰ ਵੈਕਸੀਨ ਟਾਈਮ ਤੇ ਲਗਵਾਉਣ ਦੀ ਕੋਸ਼ਿਸ਼ ਕਰੋ। ਜੇ ਕੋਈ ਡੋਜ਼ ਮਿਸ ਹੋ ਜਾਵੇ, ਡਾਕਟਰ ਨਾਲ ਰਬਤਾ ਕਰੋ। ਵੈਕਸੀਨ ਤੋਂ ਬਾਅਦ ਹਲਕਾ ਬੁਖਾਰ ਆਮ ਹੋ ਸਕਦਾ ਆ, ਪਰ ਜ਼ਿਆਦਾ ਤਕਲੀਫ ਹੋਵੇ ਤਾਂ ਡਾਕਟਰ ਨੂੰ ਜ਼ਰੂਰ ਦਿਖਾਓ। ਜੇ ਤੁਹਾਨੂੰ ਇਹ ਵੀਡੀਓ ਫਾਇਦੇਮੰਦ ਲੱਗੀ ਹੋਵੇ ਤਾਂ ਲਾਈਕ ਕਰੋ, ਸ਼ੇਅਰ ਕਰੋ ਤੇ ਹੋਰ ਬੇਬੀ ਕੇਅਰ ਤੇ ਪੈਰੈਂਟਿੰਗ ਵੀਡੀਓਜ਼ ਲਈ MCH ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਅੱਲਾ ਹਾਫਿਜ਼।